ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम तमाम ਦੋਸਤਾਂ ਨੂੰ ਅੱਜ ਦੀ ਬੈਠਕ ਵਿੱਚ ਇਸ ਮੰਚ ਉੱਤੇ ਇਸ ਡੇਰੇ ਉੱਤੇ ਇਸ ਪਲੇਟਫਾਰਮ ਤੇ ਇਸ ਮਹਿਫਲ ਵਿੱਚ ਅਸੀਂ ਖੁਸ਼ਾਮਦੀਦ ਕਰਨੇ ਆ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਦੋਸਤੋ ਸਾਡੇ ਚੈਨਲ ਦੀ ਟੀਮ ਇਸ ਵਕਤ ਮੌਜੂਦ ਹੈ ਪਿੰਡ ਦਰਮਾਨ ਜਿਹੜਾ ਕਿ ਇਸ ਵਕਤ ਇੱਕ ਕਸਬੇ ਦੀ ਸ਼ਕਲ ਇਖਤਿਆਰ ਕਰ ਗਿਆ ਹੈ तमाम ਜਿਹੜੀਆਂ ਜ਼ਰੂਰੀਆਤ ਜ਼ਿੰਦਗੀ ਦੀਆਂ ਚੀਜ਼ਾਂ ਨੇ ਔਰ ਫੈਸਿਲਿਟੀਆਂ ਨੇ ਉਹ ਸਾਰੀਆਂ ਹੀ ਇਸ ਕਸਬੇ ਵਿੱਚੋਂ ਮੌਜੂਦ ਨੇ 47 ਤੋਂ ਪਹਿਲੇ ਵੀ ਇਹ ਕਸਬਾ ਦਰਮਾਨ ਜਿਹੜਾ ਇੱਕ ਤਜਾਰਤੀ ਮਰਕਜ਼ ਸੀ ਔਰ ਕਾफ़ी ਐਸੀਆਂ ਚੀਜ਼ਾਂ ਜਿਸ ਤਰ੍ਹਾਂ ਟੋਕਾ ਮਸ਼ੀਨ ਔਰ ਬੇਲਣਾ ਵਗੈਰਾ ਇਹ ਖਸੂਸੀ ਤੌਰ ਤੋਂ ਲੋਕ ਰਿਆਸਤ ਵਿੱਚੋਂ ਵੀ ਲੈਣ ਵਾਸਤੇ ਇੱਥੇ ਇਸ ਕਸਬਾ ਦਰਮਾਨ ਦੇ ਵਿੱਚ ਆਉਂਦੇ ਸਨ ਤੇ ਦੋਸਤੋ ਉਸ ਵਕਤ ਬਹੁਤ ਹੀ ਮਸ਼ਹੂਰ ਮਰੂਫ ਦੋ ਸ਼ਖਸੀਅਤਾਂ ਹਨ ਦੋ ਭਾਈ ਸਨ ਨਾਗਰ ਸ਼ਾਹ ਔਰ ਸਦਾਗਰ ਸ਼ਾਹ ਇਹ ਹਿੰਦੂ ਭਾਈ ਸਨ ਔਰ ਬਹੁਤ ਬੜੇ ਤਾਜਰ ਸਨ ਇਹਨਾਂ ਦਾ ਜਿਹੜਾ ਕਾਰੋਬਾਰ ਸੀ ਉਹ ਅੰਮ੍ਰਿਤਸਰ ਤੱਕ ਫੈਲਿਆ ਹੋਇਆ ਸੀ ਔਰ ਬਜ਼ੁਰਗ ਦੱਸਦੇ ਨੇ ਕਿ ਇਹ 47 ਤੋਂ ਬਾਅਦ ਫਿਰ ਅੰਮ੍ਰਿਤਸਰ ਜਾ ਕੇ ਉੱਥੇ ਸੈਟਲ ਹੋ ਗਏ ਅਸੀਂ ਦੋਸਤੋ ਇਹਨਾਂ ਦੇ ਜਿਹੜਾ ਘਰ ਸੀ ਉਹ ਅਜੇ ਤੱਕ ਮੌਜੂਦ ਆ ਉਹਦੀ ਵੀਡੀਓ ਅਸੀਂ ਬਣਾ ਕੇ ਅਪਲੋਡ ਕੀਤੀ ਆਪਣੇ ਚੈਨਲ ਤੇ ਗੁਜ਼ਾਰਿਸ਼ ਕਰਨੇ ਆ ਕਿ ਤੁਸੀਂ ਉਹ ਵੀਡੀਓ ਵੀ ਦੇਖਿਓ ਔਰ ਨਾਲ ਅਸੀਂ ਇਹ ਰਿਕੁਐਸਟ ਕਰਾਂਗੇ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਅਗਰ ਤੁਸੀਂ ਪਹਿਲੇ ਤੋਂ ਸਾਡੇ ਸਬਸਕ੍ਰਾਈਬਰ ਹੋ ਤੇ ਅਸੀਂ ਦਿਲ ਤੋਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੇ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਾਂਗੇ ਕਿ ਤੁਸੀਂ ਸਾਡੀ ਵੀਡੀਓ ਨੂੰ ਟਿਊਨ ਕੀਤਾ ਤੇ ਆਓ ਫਿਰ ਮੁਲਾਕਾਤ ਕਰਨੇ ਆ ਚਾਚੇ ਜਮਾਦਾਰ ਦੇ ਨਾਲ अस्सलाम वालेकुम बिस्मिल्लाह सुनाओ वालेकुम की हाल जी ठीक हो ठीक ठाक सुनाओ सेहत कैसी है अच्छी है ते माशाल्लाह कितनी का अपनी उम्र हो गई है उम्र हो गई जी 100 साल तक 100 साल हो गई कुछ साल बाद हो गई अच्छा अच्छा ਤੇ ਜਦੋਂ 47 ਦੀ ਵੰਡ ਹੋਈ ਸੀ है जी ਜਦੋਂ 47 ਦੀ ਵੰਡ ਹੋਈ ਸੀ अच्छा ਉਸ ਟਾਈਮ ਤੁਹਾਡੀ ਕਿੰਨੀ ਕੁ ਉਮਰ ਸੀ उदू भी मेरी को 25 साल उम्र थी ਮਾਸ਼ਾਅੱਲਾ ਤੁਸੀਂ ਉਸ ਟਾਈਮ ਜਵਾਨ ਸੋ ਸਹੀ हाँ बात सही जवान ਠੀਕ ਹੈ ਤੇ ਕੀ ਨਾਂ ਜੀ ਆਪਣਾ मेरा नाम जमादार ਜਮਾਦਾਰ ਤੇ ਵਾਲਾ ਸਾਹਿਬ ਦਾ ਨਾਂ ਕੀ ਹੈ मेहरदीन मेहरदीन। बाल ਤੇ ਜਿਹੜੇ ਉਹਨਾਂ ਦੇ ਅੱਬੂ ਸਨ ਉਹਨਾਂ ਦਾ ਨਾਂ ਕੀ ਹੈ वो नहीं पता ਨਹੀਂ ਪਤਾ ਜੀ ਸਹੀ ਹੈ हाँ ਇਸ ਟਾਈਮ ਅਸੀਂ ਕਿਹੜੀ ਜਗ੍ਹਾ ਤੇ ਬੈਠੇ ਜੇ जी ਇਸ ਟਾਈਮ ਅਸੀਂ ਕਿੱਥੇ ਬੈਠੇ ਦੇ ਆ आज मेरे दरमान बैठे थे ਦਰਮਾਨ दरमान दे ਇਹਦੇ ਦੁਆਲੇ ਕਿਹੜੇ ਪਿੰਡ ਨੇ ਇਸ ਟਾਈਮ ए जी माला ਹਾਂਜੀ कोट ਠੀਕ ਹੈ ये कुछ इधर वाले सारे नाम। दसिए मैनू चेता भुलना बिजला जक ਹਾਂ इधर टांडा ਠੀਕ ਹੈ किना लहरियां ਠੀਕ ਹੈ दो लहरियां ਠੀਕ ਹੈ इधर अगे आ गया भोलिया ਠੀਕ ਹੈ टिब्बा ਠੀਕ ਹੈ परे ਇੱਧਰ ਜਿਹੜੇ तारापुर टिब्बा ਹਾਂਜੀ पिंड ब्राह्मणा ਹਾਂਜੀ इधर फिर गया नवा पिंड ਹਾਂਜੀ ਅੱਛਾ ਤੇ गुरमोला ਠੀਕ ਹੈ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਕਿ ਉਧਰੋਂ ਆਏ ਦੇ ਹੋ असं उधरों आए हैं रियासत विचों ਉਧਰ ਕਿਹੜਾ ਪਿੰਡ ਸੀ ਆਪਣਾ खानपुर ਖਾਨਪੁਰ ਤੇ ਇਸ ਖਾਨਪੁਰ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ उधर जी वो उधर द्वारे जी रतनपुर ਹਾਂਜੀ रतनपुर ਰਤਨਪੁਰ ਠੀਕ ਹੈ कल्याल ਕਜਿਆਲ बरोटा ਬਰੋਟਾ पखड़ी ਪਖੜੀ ਠੀਕ ਹੈ फिर आगे चले गए दो दो तिरंडियाँ तिरंडियाँ। दो पिंड तिरंडियाँ ਤ੍ਰਿੰਡੀਆਂ ਯਾਨੀ ਕਿ ਦੋ ਪਿੰਡ ਸਨ दो पिंड करालियाँ ਕਰਾਲੀਆਂ करालियाँ आगे बाने चक हो गया ਬਾਣੇ ਚੱਕ आगे बागला चक हो गया ਬਾਣਾ ਚੱਕ आगे एक पिंड बामना रही बाबा नाम भुल गया मैनू। एक सिखा का पिंड ही कौलपुर ਕੋਲਪੁਰ एक सिखा का पिंड ही बनरा हाल ਮੰਝਿਆਲ ਹਾਂ। ਅੱਛਾ ਠੀਕ ਹੋ ਗਿਆ ਤੇ ਇਹ ਕਿੱਡਾ ਕੁ ਵੱਡਾ ਪਿੰਡ ਸੀ ਤੁਹਾਡਾ ਜਿਹੜਾ ਇਹ ਖਾਨਪੁਰ साडा पिंड जी भुक्कड़ी में 100 घर होना 100 ਘਰ ਹੈ आ ਸੀ छोटा घर ये पिंड ही ਅੱਛਾ 1400 कमान का रकबा ही 14 ਸੁਕਮਾ ते आई सन कोई 60 ला जिमीदार नहीं ਅੱਛਾ 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 60 ਲਾਦੀ ਬਾਈ ਅਸੀਂ 4 ਮੁਰੱਬੇ ਦੇ ਮਾਲਕ ਸਾਂ ਤੁਸੀਂ 4 ਮਰਬੇ ਦੇ ਮਾਲਕ ਅਸੀਂ ਸੀ 4 ਮਾਲਕ ਠੀਕ ਹੋ ਗਿਆ ਤੇ ਪਿੰਡ ਦਾ ਲੰਬੜਦਾਰ ਕੌਣ ਸੀ ਸਾਡੇ ਵੀ 4 ਲੰਬੜਦਾਰ ਹਨ ਪਿੰਡ ਦੇ ਅੱਛਾ 4 ਦਾ ਲੰਬੜਦਾਰੀਆਂ 4 ਅਸੀਂ ਸਿਰਫ ਆਪਣੀ ਜ਼ਮੀਨ ਦੇ ਲੰਬੜਦਾਰ ਸਾਂ ਅੱਛਾ ਸਾਡੇ ਨਾਲ ਇੱਕ ਆਕੂ ਸੀ ਹਾਕੂ ਉਹ ਲੰਬੜਦਾਰ ਸੀ ਠੀਕ ਹੈ ਉਹ ਕਪਈਆਂ ਸਿਆਂ ਕਰਦਾ ਠੀਕ ਹੈ ਬਾਕੀ ਦੋ ਦੂਸਰੇ ਮਹੱਲੇ ਹਨ ਕੋਈ 10 ਨਾ 12 ਕਰ ਉਹਨਾਂ ਦੇ ਨਾਂ ਕੀ ਸਾਨੂੰ ਦੱਸ ਨਾਂ ਲਓ ਇੱਕ ਹਾਕੂ ਹੋ ਗਿਆ ਕਰਮਦਾਰ ਕਰਮਦਾਦ ਠੀਕ ਹੈ ਕਰਮਦਾਦ। ਠੀਕ ਹੈ ਹੋਰ ਤੇ
ਇੱਕ ਦਾ ਨਾਮ ਬਾਬਾ ਸੀ, ਉਹ ਮੈਨੂੰ ਭੁੱਲ ਗਿਆ। ਮੈਨੂੰ ਅੱਛਾ, ਤੇ ਕਿੰਨੀਆਂ ਕੁੱਤੂ ਕੁੱਤੂ ਹਾਂ ਕੁੱਤੂ ਵੀ ਇੱਕ ਲੰਬੜਦਾਰ ਦਾ ਨਾਂ ਸੀ ਹੈ। ਹਾਂ ਇਹ ਹਿੰਦੂ ਸੀ ਜਾਂ ਮੁਸਲਮਾਨ ਸੀ? ਹੈ ਜੀ, ਇਹ ਹਿੰਦੂ ਸੀ ਜਾਂ ਮੁਸਲਮਾਨ? ਮੁਸਲਮਾਨ। ਮੁਸਲਮਾਨ ਸੀ। ਹਾਂ। ਤੇ ਕਿੰਨੀਆਂ ਕੁ ਕੌਮਾਂ ਬਾਸ ਸਨ ਪਿੰਡ 'ਚ? ਪਿੰਡ ਜੀ ਇੱਕ ਘਰ ਮਾਂ ਸ਼ਹਿਰਾ ਸੀ, ਅੱਛਾ ਇੱਕ ਘਰ ਕਿਨਾ ਕੋ ਦੋ ਘਰ ਮਨਾਸਾਂ ਦੇ ਹਨ, ਮਨਾਸਾ। ਤਿੰਨ। ਠੀਕ ਹੈ। ਬਾਕੀ ਰਾਜਪੂਤ ਹਨ। ਰਾਜਪੂਤ ਸਨ। ਕੋਈ ਜਲਾਇਆਂ ਦੇ ਹਨ 5-6 ਘਰ, ਅੱਛਾ ਕੋਈ 4-5 ਘਰ ਚਮਿਆਰਾਂ ਦੇ ਹਨ। ਠੀਕ ਹੈ। ਹਾਂ। ਇਹਨਾਂ ਦੇ ਜਰਾ ਨਾਂ ਲਵੋ, ਕੀ ਕੀ ਨਾਂ ਸਨ ਇਹਨਾਂ ਦੇ? ਹੈ ਜੀ, ਇਹਨਾਂ ਦੇ ਕੀ ਨਾਂ ਸਨ? ਮਾਸ਼ਿਆਂ ਦੇ, ਚਮਿਆਰਾਂ ਦੇ, ਇਹਨਾਂ ਦੇ ਨਾਂ ਲਵੋ। ਹੁਣ ਮੁਸ਼ਕਿਲ ਹੋ ਜਾਣਾ। ਯਾਦ ਕਰੋ, ਕੋਈ ਗੱਲ ਹੁਣ ਨਹੀਂ, ਬੜਾ ਟਾਈਮ ਸਾਡੇ ਕੋਲ, ਦਿਮਾਗ ਨਹੀਂ ਕੰਮ ਕਰਦਾ। ਬੜਾ ਸਾਡੇ ਕੋਲ ਟਾਈਮ ਹੈ। ਤੁਸੀਂ ਨਾਂ ਲਵੋ ਕਿਸੇ ਦਾ, ਕੋਈ ਬਚਪਨ ਦਾ ਕੋਈ ਸਾਥੀ ਜਿਹਦਾ ਕੋਈ ਉਹਨਾਂ ਦਾ ਬੱਚਾ ਹੋਏ, ਤੁਹਾਡਾ ਹਮ ਉਮਰ, ਕਿਸੇ ਦਾ ਨਾਂ ਯਾਦ ਹੈ ਲਵੋ। ਉਹਦੇ ਲੋਹਾਰ ਹਨ, ਜੀ ਜੀ। ਉਹਦਾ ਨਾਂ ਸੀ, ਇੱਕ ਪੁੱਤਰ ਸੀ ਉਹਦਾ ਨਾਂ ਸੀ ਤੇਜੋ। ਤੇਜੋ। ਜਿਹੜੇ ਦੋਇਆ ਭਰਾ ਸੀ, ਭਰਾ ਹਨ ਜਿਹੜੇ, ਉਹ ਖਿੰਦੋ ਸੀ। ਖਿੰਦੋ। ਹਾਂ। ਅੱਛਾ। ਤੇ ਇੱਕ ਨਾਂ ਦੇਵੀ ਦਿੱਤਾ ਸੀ, ਦੇਵੀ ਦਿੱਤਾ। ਇੱਕ ਦਾ ਨਾਂ ਸੀ ਤੇਜੋ। ਤੇਜੋ, ਠੀਕ ਹੋ ਗਿਆ। ਲੋਹਾਰ ਅੱਛਾ, ਤੇ ਇਹਨਾਂ ਨਾਲ ਤੁਹਾਡਾ ਜਿਹੜਾ ਰਹਿਣ ਸਹਿਣ ਸੀ, ਵਸੇਬਾ ਕਿਸ ਤਰ੍ਹਾਂ ਦਾ ਸੀ? ਬੜਾ ਠੀਕ ਠਾਕ। ਕੰਮ ਕਰਦੇ ਰਹੇ ਨੇ? ਅਸੀਂ ਰਾਜਪੂਤਾ ਠੀਕ। ਲੋਹਾਰਾਂ ਦਾ ਕੰਮ ਕਰਨਾ, ਤਰਖਾਣਾ ਦਾ ਕੰਮ ਕਰਨਾ, ਹਾਂ। ਅੱਲਾ ਸ਼ੋਕਰੀਆਂ, ਠੀਕ ਹੈ। ਫਾਲੇ ਬਣਾਉਣੇ। ਠੀਕ ਹੈ। ਹਾਂ। ਅੱਛਾ। ਤੇ ਜਿਹੜੇ ਮਾਛੇ ਹਨ, ਹਾਂ। ਉਹ ਸੌਣ ਮਹੀਨੇ ਢੋਲ ਵਜਾਉਂਦੇ ਹਨ, ਇੱਕ ਮਹੀਨੇ ਲੋਕ ਛਾਲਾ ਮਾਰਦੇ ਹਨ, ਕੌਡੀ ਫੇਰਦੇ ਹਨ। ਅੱਛਾ ਅੱਛਾ, ਭਰਾਈਆਂ ਦਾ ਕੰਮ ਵੀ ਨਾਲ ਕਰਦੇ ਹਨ, ਢੋਲ ਹਾਂ। ਮਾਰ ਕੇ। ਠੀਕ ਹੋਗਾ। ਕਿੰਨੇ ਕੁ ਮੇਲੇ ਹੁੰਦੇ ਹਨ ਪਿੰਡ 'ਚ? ਪਿੰਡ ਸਾਡੇ ਵਿੱਚ ਕੋਈ ਮੇਲਾ ਨਹੀਂ। ਹਾਂ। ਸਾਡੇ ਲਾਗੇ ਕਿਨਾ ਇੱਕ ਵਿਸਾਖੀ ਹੁੰਦੀ ਸੀ ਹਾਂ। ਕਿ ਕਜਾਲ ਮੇਲੇ ਹੁੰਦੇ ਹਨ ਉਹਨਾਂ ਦੇ, ਜਦੋਂ ਮਾਤਮ ਕਰਦੇ ਹਨ। ਇੱਕ ਕਜਿਆਲ ਮੇਲਾ ਹੁੰਦਾ ਸੀ, ਤੇ ਵਿਸਾਖੀ ਕਿੱਥੇ ਹੁੰਦੀ ਸੀ? ਵਿਸਾਖੀ ਕਿ ਨਮੰਦਰ ਸੀ ਨਮੰਦਰ। ਸਾਡੇ ਕੋਲ ਕੋਈ 2.5 ਮੀਲ, ਅੱਛਾ ਅੱਛਾ। ਉੱਥੇ ਵਿਸਾਖੀ। ਤੇ ਤੁਸੀਂ ਕਦੇ ਮੌਕਾ ਮਿਲਿਆ ਦੇਖਣ ਦਾ, ਜਾਂ ਗਏ ਹੋ ਕਦੇ? ਹਾਂ, ਕਿੰਨੇ ਕੁ ਵਾਰੀ ਦੇਖੀ ਹੈ ਕੋਈ ਵਿਸਾਖੀ? 4-5 ਵਾਰੀ। ਉੱਥੇ ਉਹ ਕਿੱਸਾ ਮਨਾਉਂਦੇ ਨੇ ਵਿਸਾਖੀ ਦਾ, ਦੱਸੋ ਸਾਨੂੰ। ਉਹ ਜੀ ਵਿਸਾਖੀ ਸੀ, ਮੈਂ ਜਵਾਨ ਭਾਂਗੜਾ ਮਾਰਦੇ ਹਾਂ, ਅੱਛਾ, ਢੋਲ ਨਾਲ? ਢੋਲ ਨਾਲ ਅੱਛਾ। ਨੱਚਣਾ ਟੱਪਣਾ ਬਸ। ਮੁਖਤਲਿਫ ਲਿਬਾਸ ਪਾ ਕੇ, ਜਾਂ ਸਾਰਿਆਂ ਦਾ ਲਿਬਾਸ ਇੱਕ ਹੀ ਹੁੰਦਾ ਹੈ? ਨਹੀਂ ਯਾਰ, ਇਹ ਇੱਕ ਦੇਖਿਆ ਮੈਂ ਲਿਬਾਸ ਇੱਕ ਦਾ, ਹਾਂ। ਬਾਕੀ ਆਉਂਗੇ ਲੰਗੋਟੇ ਪਾਏ ਜੇ, ਕੱਪੜੇ ਲਾਏ ਜੇ। ਅੱਛਾ, ਹਾਂ ਲੰਗੋਟੇ ਪਾ ਕੇ ਤੇ ਹਾਂ, ਭੰਗੜਾ ਭੰਗੜਾ ਮਾਰ। ਮਾਰਦੇ ਸਨ। ਠੀਕ ਹੈ। ਪਿੰਡ ਵਿੱਚ ਬਾਗ ਕਿੰਨੇ ਕੁ ਸਨ? ਬਾਗ ਕੋਈ ਨਹੀਂ ਸੀ। ਕੋਈ ਬਾਗ ਨਹੀਂ ਸੀ। ਹਾਂ, ਐਵੇਂ 2-2 3-3 ਬੂਟੇ 4-4 ਕੇ। ਠੀਕ ਹੈ। ਹਾਂ। ਤੇ ਸਾਡਾ ਬੂਟਾ ਸੀ ਜਿਹੜਾ, ਉਹਨੂੰ 3 ਕਿਸਮ ਦੇ ਅੰਬ ਪੈਂਦੇ ਹਨ। ਇੱਕ ਬੂਟੇ ਨੂੰ? ਉਹ ਹਾਂ, 2 ਮਹੀਨੇ ਦੇ ਕਲਾਵੇ ਚ ਆਉਂਦਾ ਸੀ। ਅੱਛਾ, ਏਡਾ ਵੱਡਾ ਸੀ। ਤੇ ਉਹ ਉੱਤੇ ਡਾਲੇ ਜਿਹੜੇ ਮੁੰਡ ਐਨੇ ਡਾਲ ਦਰਖਤ ਹੁੰਦੇ ਨਾ ਅੰਬਾਂ ਦੇ, ਹਾਂ ਹਾਂ। ਐਨੇ ਉਹਦੇ ਡਾਲੇ ਹਨ। ਅੱਛਾ, ਇੰਨਾ ਕੁ ਪੁਰਾਣਾ ਦਰਖਤ ਸੀ। ਐਡਾ ਪੁਰਾਣਾ ਹੁੰਦਾ ਸੀ। ਤੁਹਾਡੀ ਹੋਸ਼ ਤੋਂ ਪਹਿਲੇ ਦਾ ਸੀ? ਹਾਂ, ਕਿਤੇ ਅੱਗੇ ਦਾਦਿਆਂ ਦੇ ਅੱਛਾ। ਮੱਕੇ ਦਾ, ਪੜਦਾਦਿਆਂ ਦੇ ਮੱਕੇ ਦਾ ਪਹਿਲੇ ਦਾ ਸੀ, ਯਾਨੀ ਕਿ ਉਸ ਵਕਤ ਵੀ ਉਹਦੀ ਉਮਰ ਬੜੀ ਸੀ, 100 ਸਾਲ ਤੋਂ ਜ਼ਿਆਦਾ ਸੀ। ਮਾਂ ਮਰੋ। ਠੀਕ ਹੈ। ਅੱਛਾ, ਤੇ ਪਿੰਡ ਵਿੱਚ ਜਿਹੜਾ ਨਾਈ ਸੀ, ਉਹਦਾ ਕੀ ਨਾਂ ਸੀ? ਨਹੀਂ ਮੈਂ ਯਾਦ ਹਾਂ, ਭੁੱਲ ਗਿਆ। ਚਲੋ ਕੋਈ ਆਏ ਨਾ ਯਾਦ ਆ ਪਿੰਡ 'ਚ। ਭੁੱਲ ਗਿਆ ਨਹੀਂ ਹੋਣਾ। ਅੱਛਾ ਚਲੋ। ਤੇ ਮਸੀਤਾਂ ਕਿੰਨੀਆਂ ਹਨ ਪਿੰਡ 'ਚ? ਮਸੀਤ ਇੱਕੋ ਸੀ। ਇੱਕ ਸੀ। ਜਿਹੜਾ ਮੌਲਵੀ ਸਾਹਿਬ ਸਾਨੂੰ ਨਮਾਜ਼ ਪੜ੍ਹਾਉਂਦੇ ਰਹੇ ਨੇ, ਉਹਨਾਂ ਦਾ ਨਾਂ ਯਾਦ ਹੈ? ਨਹੀਂ ਨਹੀਂ ਯਾਦ। ਤੇ ਸਕੂਲ ਹੈ ਸੀ ਪਿੰਡ 'ਚ ਕੋਈ? ਨਹੀਂ, ਸਕੂਲ ਵੀ ਕੋਈ ਨਹੀਂ ਸੀ। ਦੂਸਰਾ ਉਹ ਜਿਹੜਾ ਦੂਸਰਾ ਨੰਬਰ ਸੀ ਨਾ, ਉੱਥੇ ਪ੍ਰਾਇਮਰੀ ਦਾ ਸਕੂਲ ਸੀ। ਹਾਂ ਇੱਕ ਜਿਹੜਾ ਪਿੰਡ ਦੱਸਿਆ ਸੀ ਤੁਹਾਨੂੰ, ਉਹ 12 ਤੱਕ, ਹਾਂ। ਉੱਥੇ ਪ੍ਰਾਇਮਰੀ ਦਾ ਸਕੂਲ ਸੀ। ਤੁਹਾਨੂੰ ਮੌਕਾ ਮਿਲਿਆ ਜਾਣ ਦਾ, ਕਿਤੇ ਪੜ੍ਹਦੇ ਰਹੇ ਹੋ? ਮੈਂ ਜੀ ਜਾਂਦਾ ਹਾਂ, ਹਾਂ। ਤੇ ਬਸ ਸ਼ੈਤਾਨੀ ਕਰਨੀ, ਆਉਂਦਿਆਂ ਤੇ ਜਾਂਦਿਆਂ, ਹੋਰ ਕੋਈ ਕੰਮ ਨਹੀਂ। ਠੀਕ ਹੈ। ਤੇ तो ਕੋਈ क्या पट्टी के लेके देने वाला बेजवे भी नहीं आई। ਅੱਛਾ, ਉਹ ਵੀ ਨਹੀਂ ਯਾਦ। के किना से बाद में मेरा भरा ही लगा के डंगे 4, मैं डंगे लगा 4 तो पट्टी आ गई। ਫਿਰ ਆ ਗਈ ਹੈ। हाँ लो बेटे ਫਿਰ ਆ ਗਈ। ਅੱਛਾ, ਤੇ ਜਿਹੜੇ ਤੁਹਾਡੇ ਨਾਲ ਦੇ ਤੁਹਾਡੇ ਹਮ ਉਮਰ ਉੱਥੇ ਕਲਾਸ ਫੈਲੋ ਸਨ, ਨਾਲ ਪੜ੍ਹਦੇ ਰਹੇ ਨੇ, ਜਮਾਤੀਏ, ਉਹਨਾਂ ਦਾ ਕਿਸੇ ਦਾ ਨਾਂ ਲਵੋ। वो तो मेरे को थोड़ी सी उम्र से जा रहा है ਕੋਈ ਗੱਲ ਨਹੀਂ, ਨਾਂ ਲਵੋ ਕਿਸੇ ਦਾ। ना है एक बलोच ही बाबू ਹਾਂ। इस्माइल ਇਸਮਾਈਲ, ਬਾਬੂ। एक ਕੋਈ ਗੈਰ ਮੁਸਲਮਾਨ ਦੇ ਬੱਚੇ ਵੀ ਪੜ੍ਹਦੇ ਰਹੇ ਨਾਲ, ਉਹਨਾਂ ਦਾ ਕਿਸੇ ਦਾ ਨਾਂ ਲਵੋ। वो कोई नहीं। ਕੋਈ ਨਹੀਂ। ਤੇ ਮਾਸਟਰ ਸਾਹਿਬ ਦਾ ਕੀ ਨਾਂ ਹੈ? वो हाँ जी, ਮਾਸਟਰ ਸਾਹਿਬ ਦਾ ਨਾਂ ਕੀ?
ਉਹਦਾ ਨਾਂ ਭੁੱਲ ਗਿਆ, ਬੁੱਢਾ ਜਿਹਾ ਸੀ, ਉਹਨਾਂ ਭੁੱਲ ਗਿਆ ਮੈਨੂੰ। ਆ ਫਕੀਰ ਸੀ। ਠੀਕ ਹੈ। ਹਾਂ ਅੱਛਾ ਮੌਲੀ। ਤੇ ਕਿੰਨੀਆਂ ਕੁ ਫਸਲਾਂ ਹੁੰਦੀਆਂ ਹਨ ਪਿੰਡ 'ਚ? ਹਾਂਜੀ ਫਸਲਾਂ ਕਿਹੜੀ ਕਿਹੜੀਆਂ ਹੁੰਦੀਆਂ ਹਨ ਉੱਥੇ? ਫਸਲਾਂ ਬੜੀਆਂ ਹੁੰਦੀਆਂ ਹਨ। ਹਾਂ ਕਣਕ ਹੁੰਦੀ ਸੀ, ਠੀਕ ਹੈ ਚਣੇ ਹੁੰਦੇ ਸਨ, ਠੀਕ ਹੈ ਬਾਜਰਾ ਹੁੰਦਾ ਸੀ, ਠੀਕ ਹੈ ਮੋਠ ਵੀ ਮਾੜੇ ਮਾੜੇ ਹੁੰਦੇ ਹਨ, ਹਾਂ ਮੂੰਗੀ ਹੁੰਦੀ ਸੀ, ਠੀਕ ਹੈ ਮਾਂ ਹੁੰਦੇ ਹਨ, ਠੀਕ ਹੈ ਮਸਰ ਹੁੰਦੇ ਹਨ। ਹਾਂ ਇਹ ਸਾਰੀਆਂ ਫਸਲਾਂ ਹੁੰਦੀਆਂ ਹਨ। ਹਾਂ ਤੇ ਹਰ ਫਸਲ ਪਾਣੀ ਦਾ ਕੀ ਨਿਜ਼ਾਮ ਸੀ? ਘਾਲਣਾ ਹੁੰਦਾ ਸੀ, ਪਾਣੀ ਸਿਰਫ ਬਾਰਿਸ਼ ਪਏ ਤੇ ਬਰਾਨੀ ਸਾ ਸਾਰੀਆਂ ਜੀ। ਬਰਾਨੀ। ਠੀਕ ਹੋ ਗਿਆ। ਹਾਂ ਤੇ ਤੁਹਾਨੂੰ ਕਿੱਸਾ ਪਤਾ ਚੱਲਾ ਸੀ ਕਿ ਦੋ ਮੁਲਕ ਬਣ ਗਏ ਨੇ, ਇੱਕ ਪਾਕਿਸਤਾਨ ਬਣ ਗਿਆ, ਇੱਕ ਇੰਡੀਆ ਬਣ ਗਿਆ, ਇੱਥੇ ਅਸੀਂ ਨਹੀਂ ਰਹਿਣਾ, ਇੱਥੋਂ ਚਲੇ ਜਾਣਾ ਸੀ? ਕਿੱਸਾ ਪਤਾ ਚੱਲਾ ਸੀ? ਜਾਣ ਦਾ ਕੋਈ ਪਤਾ ਨਹੀਂ ਸਾਨੂੰ। ਹਾਂ ਉਹ ਜਿਹੜਾ ਸਾਡਾ ਹਰੀ ਸਿੰਘ ਸੀ ਨਾ, ਹਾਂ ਇੱਧਰ ਅੰਗਰੇਜ਼ਾਂ ਨੇ ਹੀ ਇਲਾਕਾ ਮੱਲੇ ਦਾ ਹੈ। ਠੀਕ ਹੈ। ਉਹਨਾਂ ਆਖਿਆ ਸੀ ਇਹ ਅੰਗਰੇਜ਼ਾਂ ਨੇ ਇਲਾਕਾ ਮੱਲੇ ਦਾ ਸੀ ਜਾਂ ਉਹ ਮੱਲੇ ਦਾ ਸੀ? ਆਖਿਆ ਇਹ ਮੱਲੇ ਦਾ ਸੀ। ਠੀਕ ਹੈ। ਰਿਆਸਤ ਨਹੀਂ ਸੀ। ਹਾਂ ਉਹ ਉਹਨਾਂ ਨੇ ਜਦੋਂ ਇਹ ਇਲਾਕਾ ਮੱਲਿਆ ਨਾ, ਹਾਂਜੀ ਅੰਗਰੇਜ਼ਾਂ ਨੇ ਆਖਿਆ ਵੀ 100 ਸਾਲ ਅਸੀਂ ਰਵਾਂਗੇ, ਬਾਅਦ ਦੇ ਵਿੱਚ ਆਪੇ ਚਲੇ ਜਾਵਾਂਗੇ। ਅੰਗਰੇਜ਼ਾਂ ਆਖਿਆ ਸੀ? ਅੰਗਰੇਜ਼ਾਂ ਨੇ। ਅੱਛਾ ਉਹ ਬਾਅਦ ਦੇ ਵਿੱਚ ਫਿਰ ਨਹੀਂ, ਉਹ 10 ਸਾਲ ਬਾਅਦ ਚ ਰਹਿ ਗਏ। ਹਾਂ 10 ਸਾਲ 10 ਸਾਲ ਵੱਧ ਹੋ ਗਏ। ਵੱਧ ਹੋ ਗਏ। ਹਾਂ ਉਦੋਂ ਬਾਅਦ ਕਾਲੇ ਆਜ਼ਮ ਤੇ ਕਿੰਦੂ ਉੱਠਿਆ, ਹਾਂ ਗਾਂਧੀ ਜੀ ਗਾਂਧੀ। ਇੱਕ ਸਿੱਖ, ਹਾਂ ਉਹ ਫਿਰ ਨੱਠ ਗਏ। ਫੇਰ ਨਸ ਗਏ। ਹਾਂ ਜਹਾਜ਼ ਲੈ ਕੇ ਨੱਠ ਗਏ, ਛੱਡ ਫਿਰ ਗਏ। ਦੋ ਮੁਲਕ ਬਣ ਗਏ ਹੈ। ਇਹ ਫਿਰ ਇੰਡੀਆ ਬਣ ਗਿਆ, ਪਾਕਿਸਤਾਨ ਬਾਬੇ ਕਾਜ਼ਮ ਨਾਮ ਦਾ। ਤੁਹਾਡਾ ਜਿਹੜਾ ਪਿੰਡ ਸੀ ਇਹ ਕਿਹੜੀ ਤਹਿਸੀਲ ਵਿੱਚ ਸੀ? ਤਹਿਸੀਲ ਜੰਮੂ। ਜੰਮੂ। ਤੇ ਜ਼ਿਲ੍ਹਾ? ਜ਼ਿਲ੍ਹਾ ਵੀ ਫਿਰ ਜੰਮੂ ਹੀ ਹੈ ਨਾ? ਓਹੋ ਜ਼ਿਲ੍ਹਾ ਜੰਮੂ ਦਾ ਤਹਿਸੀਲ ਸਾਂਬਾ। ਤਹਿਸੀਲ ਸਾਂਬਾ। ਅੱਛਾ ਤੇ ਕਿਹੜਾ ਕਿਹੜਾ ਸ਼ਹਿਰ ਦੇਖਿਆ ਜੇ? ਸਾਂਬਾ ਦੇਖਿਆ, ਜੰਮੂ ਕੋਈ ਦੇਖਿਆ ਹੋਏ ਤੁਸੀਂ? ਆ ਜੰਮੂ ਵੀ ਗਿਆ ਮੈਂ, ਅੱਛਾ ਥੋੜਾ ਦੇਖਿਆ, ਤੇ ਸਾਂਬੇ ਜਾਏ ਗਏ ਕੋ 2-3 ਵਾਰੀ। ਹਾਂ ਤੇ ਕਿਸ ਤਰ੍ਹਾਂ ਦੇ ਸ਼ਹਿਰ ਨੇ ਸਾਂਬਾ ਤੇ ਜੰਮੂ? ਬਾਬਾ ਨੂੰ ਪੱਕੇ ਸ਼ਹਿਰ। ਪੱਕੇ ਸ਼ਹਿਰ ਨੇ? ਹਾਂ ਛੋਟਾ ਜਿਹਾ ਸ਼ਹਿਰ ਹੈ ਸਾਂਬਾ, ਇੱਥੇ ਵੀ ਕਰਕੇ ਹਾਂ ਕਿ ਨਾ 22 ਮੰਡੀਆਂ ਫਲੂਟ ਦੀਆਂ, 22 ਮੰਡੀਆਂ। 22 ਮੰਡੀਆਂ ਫਰੂਟ ਦੀਆਂ ਉਸ ਟਾਈਮ ਵੀ ਲੱਗਦੀਆਂ ਹਨ? ਹਾਂ ਅੱਛਾ ਤੇ ਫਿਰ ਤੇ ਕਾਫੀ ਅੱਛਾ ਦੋ ਮਰਕਜ਼ ਘਰ ਹੋਣੇ ਤੇ ਇੱਕ ਮੰਡੀ ਹੋਣੀ। ਸੀ। ਹਾਂ ਫਿਰ ਤੇ ਉਹ ਬੜਾ ਵੱਡਾ ਮਰਕਜ਼ ਸੀ ਉਸ ਟਾਈਮ, ਮੰਡੀ ਸੀ, ਤਜਾਰਤੀ ਮੰਡੀ ਸੀ। ਹਾਂ ਬਾਬਾ। ਠੀਕ ਹੈ। ਤੇ ਸਾਂਬਾ ਦੇਖਿਆ ਤੁਸੀਂ। ਜੰਮੂ ਫਿਰ ਕਿਸ ਤਰ੍ਹਾਂ ਸ਼ਹਿਰ ਦੱਸੋ ਜ਼ਰਾ ਕਿ ਸੋਹਣਾ ਬਾਬਾ? ਬੜਾ ਪਿਆਰਾ, ਸੜਕਾਂ ਬੜੀਆਂ ਅੱਛਾ ਇੱਥੋਂ ਲੈ ਕੇ ਨਾ, ਜਿਹੜਾ ਥੱਲਿਓਂ ਸੜਕ ਚੜ੍ਹਦੀ ਸੀ ਹਾਂ ਚੜਾਈ, ਜਿੱਥੇ ਕਚਹਿਰੀ ਜੱਜ ਦੀ ਸੀ, ਅੱਛਾ ਉੱਤੇ ਜਾਂਦੇ ਸੀ। ਠੀਕ ਹੈ। 2 ਫਿਲਮਾਂ ਤੇ ਹਰੀ ਟਾਕੀ ਤੇ ਉਤਮ ਟਾਕੀ। ਅੱਛਾ ਤੇ ਜੰਮੂ ਜਾਣ ਵਾਸਤੇ ਖਾਨਪੁਰ ਤੋਂ ਕਿਹੜੀ ਚੀਜ਼ ਦਾ ਇਸਤੇਮਾਲ ਕਰਦੇ ਰਹੇ ਹੋ? ਕਾਹਤੇ ਜਾਂਦੇ ਰਹੇ ਹੋ? ਟਾਂਗਿਆਂ ਦੇ ਟਾਂਗਿਆਂ ਤੇ? ਉਸ ਟਾਈਮ ਟਾਂਗੇ ਚੱਲਦੇ ਰਹੇ ਹਨ? ਸਾਡੇ ਲਾਗੇ ਹਾਂ ਮਨਾ ਸਾਨੇ ਮੀਓਰੀ, ਹਾਂਜੀ ਇਹਨਾਂ ਦਾ ਪਿੰਡ ਸੀ ਲਾਗੇ ਸਾਡੇ, ਛੰਨੀ। ਘਾਹ ਕੱਤੇ ਨਿਕਲੀ, ਹਾਂ ਉੱਥੋਂ ਟਾਂਗੇ ਤੇ ਜਾਂਦੇ ਤੇ ਟਾਂਗੇ ਜਾਂਦੇ। ਅੱਛਾ ਯਾਨੀ ਕਿ ਆਪਣੇ ਪਿੰਡ ਤੋਂ ਛੰਨੀ ਤੱਕ ਜਾਣਾ ਟਾਂਗੇ ਤੇ, ਹਾਂ ਅੱਗੋਂ ਫਿਰ ਬੱਸ ਤੇ ਜਾਣਾ? ਨਹੀਂ ਅੱਗੇ ਪਹਾੜੀਆਂ ਨੇ, ਪਹਾੜੀਆਂ ਤੇ ਟਾਂਗਾ ਤੇ ਨਹੀਂ ਫਿਰ ਜਾਂਦਾ? ਛੰਨੀਓਂ ਜਾ ਕੇ ਹਾਂ ਟਾਂਗੇ ਤੇ ਬਹਿਣਾ ਤੇ ਜੰਮੂ ਜਾਣਾ। ਅੱਛਾ ਅੱਛਾ ਅੱਛਾ। ਪਿੰਡੋਂ ਜੰਮੂ ਤੱਕ ਟਾਂਗੇ ਜਾਂਦੇ ਹਨ? ਹਾਂ ਮਾਸ਼ਾਅੱਲਾ ਜੀ ਮਾਸ਼ਾਅੱਲਾ। ਉਹ ਪੂਰਾ ਪਿੰਡ ਟਾਂਗੇ ਹੈ ਰੱਖੇ ਹੋਏ ਨੇ। ਅੱਛਾ ਹਾਂ। ਜ਼ਬਰਦਸਤ ਜ਼ਬਰਦਸਤ। ਤੇ ਦੱਸੋ ਸਾਨੂੰ ਕਿ ਉੱਥੋਂ ਜਦੋਂ ਤੁਸੀਂ ਇੱਧਰ ਆਏ ਹੋ ਹਾਂ ਤੇ ਰਸਤੇ 'ਚ ਕਿੰਨੀਆਂ ਕੁ ਪਰੇਸ਼ਾਨੀਆਂ ਠਾਣੀਆਂ ਪਈਆਂ? ਪਛੀਆਂ ਕੀ ਸ਼ਾਮ ਵੇਲੇ ਲੌਡਾ ਦਾ ਵੇਲਾ ਸੀ, ਤੇ ਉਹ ਇੱਕ ਬੰਦਾ ਆ ਗਿਆ ਦੌੜਦਾ ਹਾਂ ਬਾਣੇ ਤੱਕ। ਬਾਣੇ ਚੱਕੋਂ? ਹਾਂ ਤੇ ਜਥਾ ਆ ਗਿਆ ਹਿੰਦੂਆਂ ਦਾ, ਉਹਨਾਂ ਦੇ ਪਿੰਡ ਕੋਲ, ਸਾਡੇ ਕੋਲ ਇਹ ਗੁੱਠ ਤੇ ਹੈ ਅੱਗੇ। ਫਿਰ ਉਹ ਲੰਘ ਗਿਆ ਗਾਂ ਉੱਥੋਂ, ਕੋਈ 40-50 ਬੰਦੇ यहाँ ਕਿੰਨੇ ਹਨ ਹਿੰਦੂ, ਹਾਂ ਤੇ ਹਮ ਇੱਧਰ ਨੂੰ ਆਵੇ ਕਰਦੇ ਹਨ ਬਾਅਦ ਇੱਧਰ ਅੱਛਾ ਇੱਧਰ ਨੂੰ ਆ ਰਹੇ ਹਨ? ਦੱਖਣ ਸਾਡੇ ਪਿੰਡ ਕੋਲ ਕੋਈ ਮੀਲ 1.5 ਮੀਲ ਨਹੀਂ ਲੈਂਦੇ। ਜਰਾ ਸਾਨੂੰ ਦੱਸੋ ਕਿ ਇੱਧਰੋਂ ਜਾ ਰਹੇ ਸਨ ਜਾਂ ਉੱਧਰੋਂ ਆ ਰਹੇ ਸਨ? ਉੱਧਰੋਂ ਆ ਰਹੇ ਉੱਧਰੋਂ ਆ ਹਨ, ਰਹੇ ਸਨ? ਭਜਨ ਅੱਛਾ ਅੱਛਾ ਭਾਰੂ ਆ ਰਹੇ ਹਨ ਤੇ ਦੱਖਣ ਨੂੰ ਜਾ ਰਹੇ ਹਨ। ਠੀਕ ਹੈ ਠੀਕ ਹੈ। ਉਹ ਫਿਰ ਸਾਡੇ ਪਿੰਡ ਆ ਗਏ, ਹਾਂ ਅਸੀਂ 2-4 ਜਣੇ ਗਏ। ਹਾਂ ਅੱਗੇ ਸੀ ਤੇ ਗਏ ਤੇ ਮੁੰਡਾ ਕਰਾ ਨਹੀਂ ਰਹਾ ਕਿ ਵੱਡੀ ਪਾਈ ਫੌਜੀ ਕੋੜੀ ਤੇ। ਅੱਛਾ ਉਹ ਇੱਕ ਦਿਨ ਪਹਿਲਾਂ ਸਾਡੇ ਕੋਲ ਥਾਣੇਦਾਰ ਆਇਆ, ਹਿੰਦੂ ਸੀ, ਹਾਂ
वो सानू आखन लगा भी अपने अपना कोई हथियार नहीं कढ़ना तो हाँ अपने तैयार रहना। अच्छा ते दूसरे दिन फिर ये काम हो गया। असी फिर रातों रात कोई जी लैके आ गए लौटे दे वे बुढ़ियाँ घोड़ियाँ ते घोड़ियाँ हैं हाँ जी ते शाम वेले असीं दो भरा रह गए मकान बावा हैं अच्छा ते ओह कोई किले किले ते एक देवड़ी सी मैं देवड़ी ते बह गया तो पिछे कोठड़ियां हैं उत्थे बह गया। अच्छा वो मेरी उसकी नाराज़गी सी मैंने बुलांदा नहीं सी। फिर उन्हें बुलाया आखन लगा ओ चौधरीया ओ ये लोग जा रहे न लोग चले गए न वो साडा महला ही मेरा 5-6 घर छिड़के दा ही जी जी दक्खन नूं घर साडा पहाड़ नूं ही असीं उन्ने घरां विच साडे 3 घर हन उन्हां दे 4-5 घर हन साडे रकबे दे अच्छा अच्छा ਉਹ ਧੋਬੇ ਅਸੀਂ ਤੇ ਨਾਲ ਤਰਖਾਣ ਤਰਖਾਣ ਹਾਂ ਤੇ ਉਹ ਦਿਨ ਅੱਛਾ ਦੋ ਤੇ ਦਿਨ ਪਿੰਡ ਵਿੱਚ ਦੱਸੋ ਸਾਨੂੰ ਕਿ ਕਿਹੜੀਆਂ ਖੇਡਾਂ ਖੇਡਦੇ ਰਹੇ ਉਸ ਟਾਈਮ ਬੱਚੇ ਉਹ ਵੇਲੇ ਖੇਡਾਂ ਇੱਕ ਗੱਤਾ ਕਰਦਿਆਂ ਤੇ ਖੇਡੂ ਹਾਂ ਖੇਡਣਾ ਉਹਨੂੰ ਸੱਟਾਂ ਮਾਰਨੀਆਂ ਕਿਨੇ ਸੁੱਟਣਾ ਵਿੱਚ ਹਾਂ ਦੂਜੇ ਨੇ ਸੱਟ ਮਾਰਨੀ ਅੱਛਾ ਅੱਛਾ ਇਹ ਬਾਅਦ ਉਹਦੀ ਜੁੱਤੀਆਂ ਨਾਲ ਖੇਡਦੇ ਰਹੇ ਨੇ ਬਾਂਦਰ ਕਿੱਲਾ ਇੱਕ ਗੇਮ ਹੁੰਦੀ ਸੀ ਪਹਿਲੇ ਆਹ ਉਹ ਵੀ ਖੇਡਦੇ ਹਨ ਗੁੱਲੀ ਡੰਡਾ ਵੀ ਹਾਂ ਗੁੱਲੀ ਡੰਡਾ ਵੀ ਹਾਂ ਤੇ ਕੁਸ਼ਤੀਆਂ ਵੀ ਕਰਦੇ ਰਹੇ ਹੋ ਇੱਕ ਲੂਹ ਦਾ ਵੀ ਚਲਾਉਂਦੇ ਹਨ ਅੱਜ ਦੀ ਮੇਰੇ ਸਫੈਦੇ ਨੇ ਅੱਜ ਦੀ ਲੂਹ ਦਾ ਮਾਰਨੀ ਕਿਲੀ ਜਾ ਪਈ ਅੱਛਾ ਉਹ ਗੱਤਾ ਚਲਾਉਂਦੇ ਰਹੇ ਨੇ ਜਿਹੜਾ ਗੋਲ ਹੁੰਦਾ ਸੀ ਲੂਤਾ ਅੱਛਾ ਅੱਛਾ ਹਾਂ ਲੂਹ ਦਾ ਠੀਕ ਹੋ ਗਿਆ ਅੱਛਾ ਤੇ ਦੱਸੋ ਸਾਨੂੰ ਕਿ ਪਿੰਡ ਵਿੱਚ ਉਸ ਟਾਈਮ ਜਦੋਂ ਸ਼ਾਦੀ ਵਗੈਰਾ ਹੁੰਦੀ ਸੀ ਕੋਈ ਸ਼ਾਦੀ ਹੁੰਦੀ ਸੀ ਉਹ ਸਾਰੇ ਮਿਲ ਕੇ ਕਰਦੇ ਰਹੇ ਨੇ ਜਾਂ ਜਿਹਦੀ ਬਰਾਦਰੀ ਹੁੰਦੀ ਸੀ ਉਹੀ ਬੰਦੋਬਸਤ ਕਰਦਾ ਰਿਹਾ ਸਾਰਾ ਪੁੰਨ ਮਿਲ ਕੇ ਜਾਂਦਾ ਹਾਂ ਕੀ ਰਿਵਾਜ ਸੀ ਉਸ ਟਾਈਮ ਸ਼ਾਦੀ ਦਾ ਉਹ ਵੇਲੇ ਰਿਵਾਜ ਸੀ ਸ਼ਾਦੀ ਨਾ ਸ਼ਾਦੀ ਘਰੋਂ ਨਿਕਲਣੀ ਆ ਬਾਹਰ ਚਲੇ ਜਾਣਾ ਬੱਚੇ ਸਿਆਣੇ ਤੁਰ ਕੇ ਜਾਂਦੇ ਹਨ ਹਾਂ ਜਿੰਨਾ ਵੀ ਜਾਣਾ ਹੋਏ ਤੁਰ ਕੇ ਜਾਣਾ ਜਿੱਥੇ ਵੀ ਬਰਾਦਰੀ ਹੋਣੀ ਹੈ ਤੁਰ ਕੇ 10 ਦੇ ਜਾਣਾ 15 ਕੋਹਾਂ ਤੇ ਜਾਣਾ ਸਾਰੀ ਬਲਾਰੀ ਇੱਕ ਸਾਰਿਆਂ ਨੇ ਜਾਣਾ ਠੀਕ ਹੈ ਇੱਕ ਬੰਦਾ ਨਾਰਾਜ਼ ਆ ਕਿਸੇ ਦਾ ਉਹ ਬੰਦਾ ਨਹੀਂ ਲੱਭਾ ਤੇ ਅਗਲੇ ਨੇ ਆਖਣਾ ਯਾਰ ਇਹ ਫਲਾਣਾ ਬੰਦਾ ਨਹੀਂ ਲੱਭਾ ਉਹਨਾਂ ਨਾਰਾਜ਼ ਹੋਣਾ ਉਹ ਜਿਹਨਾਂ ਨਾਰਾਜ਼ ਨੂੰ ਆਖਣਾ ਜਾ ਉਹਨੂੰ ਮਨਾ ਕੇ ਲਿਆ ਅੱਛਾ ਉਹਨੂੰ ਭੇਜਣਾ ਉਹਨੂੰ ਨਾਲ ਲਿਆਉਣਾ ਫਿਰ ਤਰਲੇ ਪਾ ਕੇ ਅੱਛਾ ਮਤਲਬ ਕਿ ਇਕੱਠਿਆਂ ਕਰਕੇ ਫੇਰ ਸ਼ਾਦੀ ਹੋਣੀ ਹੈ ਹਾਂ ਠੀਕ ਹੋ ਗਿਆ ਇਕੱਠੇ। ਅੱਛਾ ਤੇ ਨਾਨਕੇ ਕਿਹੜੇ ਪਿੰਡ ਸਨ ਤੁਹਾਡੇ ਮੇਰੇ ਨਾਨਕੇ ਜੀ ਤਿੰਨੇ ਪਿੰਡੀ ਹਨ ਜੀ ਜੀ ਮੇਰੀਆਂ 3 ਮਾਈਆਂ ਹਨ। ਅੱਛਾ ਹਾਂ ਦੱਸੋ ਜਰਾ ਕਿਹੜੇ ਕਿਹੜੇ ਪਿੰਡ ਹਨ ਅੱਜ ਅਸੀਂ ਤਾਰੇ ਚੱਕ ਵੱਡੇ ਭਾਈ ਕੋਲ ਤਾਰੇ ਚੱਕ ਤਾਰੇ ਚੱਕ ਠੀਕ ਹੈ ਆਦਰ ਇਹ ਸੀ ਪਟਿਆਰੀ ਪਟਿਆਰੀ ਠੀਕ ਹੈ ਮੈਂ ਦੇਖਿਆ ਪਹਿਲੀ ਉੱਧਰ ਦੀ ਸੀ ਤੇ ਆ ਦੂਸਰੀ ਜਿਹੜੀ ਕੀਤੀ ਸੀ ਉਹ ਪਟਿਆਰੀ ਦੀ ਸੀ। ਠੀਕ ਹੈ ਤੇ ਸਾਡੀ ਮਾਈ ਸੀ ਜਿਹੜੀ ਉਹ ਇਹਦੇ ਪਰੇ ਖੋੜ ਹੀ ਲੈਂਦੇ ਖੋੜ ਖੋੜ ਸਲੈਰੀਆਂ ਜਿਹੜਾ ਸੀ ਨਹੀਂ ਪੈਂਦੇ ਸੀ ਖੋੜ ਆ ਖੋੜ ਸਲੈਰੀਆਂ ਪਿੰਡ ਸੀ ਨਾ ਆ ਸਰਾਣੀਆਂ ਦਾ ਰਾਜਪੂਤਾਂ ਦੇ ਪਿੰਡ ਅੱਛਾ ਤੇ ਦੱਸੋ ਉਹ ਵਕਤ ਚੰਗਾ ਸੀ ਕਿਆ ਚੰਗਾ ਹੈ ਬਾਈ ਉਹ ਜੇ ਵਕਤ ਲੱਭਦਾ ਹਾਂ ਹੁਣ ਤੇ ਜ਼ੁਲਮ ਹੋ ਰਹੇ ਨੇ ਤੇ ਜ਼ੁਲਮ ਉਹਦੇ ਉੱਪਰ ਮਾਸ ਨਹੀਂ ਹੁੰਦੀ ਸੀ ਦੁਨੀਆ ਦੀ ਇੱਕ ਬੰਦਾ ਪੈਸਾ ਕੰਮ ਕਰਦਾ ਸੀ ਤੇ ਉਹਨੇ ਲੋਕ ਕੁਰਸ਼ਦੇ ਹੈ ਅੱਛਾ ਕਿਹੜੇ ਪੈਸੇ ਚੱਲਦੇ ਰਹੇ ਨੇ ਉਦੋਂ ਹੈ ਪੈਸੇ ਕਿਹੜੇ ਚੱਲਦੇ ਹਨ ਉਦੋਂ ਪੈਸੇ ਚੱਲਦੇ ਹਨ 16,000 ਰੁਪਈਆ ਸੀ ਅੱਛਾ ਉਸ ਵੇਲੇ 8 ਜਵਾਨੀਆਂ 4 ਚਵਾਨੀਆਂ 2 ਠਿਆਨੀਆਂ 1 ਰੁਪਈਆ 64 ਪੈਸੇ ਅੱਗੇ ਉਹਦੇ ਇੱਕ ਪੈਸੇ 2 ਧੇਲੇ ਵੀ ਹੁੰਦੇ ਹਨ ਛਿੱਤੇ ਦੇ ਔਰ ਧੇਲੇ ਦਾ ਸ਼ਬਦ ਹੁੰਦਾ ਅੱਛਾ ਇਹ ਕਿਹੜੀ ਮੱਝ ਸੀ ਮੱਝ ਇੱਕ ਚੰਗੀ ਕਿੰਨੇ ਦੀ ਆਈ ਦੀ ਸੀ ਤਕਰੀਬਨ ਉਸ ਵੇਲੇ 50-60 ਦੀ ਅੱਛਾ 50-60 ਤੋਂ ਵੀ ਕੰਮ ਦੁੱਧ ਵੀ ਘੱਟ ਦੀ ਕਿ ਚੰਗੀ ਮੱਝ ਹਾਂ ਮਿਲਦੀ ਜੀ, ਹਾਂ। ਤੇ ਸਾਡੇ ਉਹ ਜਲਾਇਆ ਨੇ ਇੱਕ ਮੱਝ ਰੱਖੀ ਉਹ ਝੋਟੀ ਬਾਹਰ ਦੀ ਸੀ ਤੇ ਉਹ 100 ਰੁਪਏ ਦੀ 100 ਰੁਪਈਆ ਦਾ ਮੁੱਲ ਲੱਗਾ ਸੀ ਉਹਨੂੰ ਦੁਨੀਆ ਦੇਖਣ ਆਉਂਦੀ ਸੀ ਆਲੇ ਦੁਆਲੇ ਪਿੰਡ ਮਾਸ਼ਾਅੱਲਾ ਤੁਸੀਂ ਦੱਸਿਆ ਕਿ ਸਾਡੇ ਕੋਲ ਜ਼ਮੀਨ ਕਾਫੀ ਸੀ ਉੱਥੇ ਹਾਂ ਤੇ ਵੱਲ ਸਾਹਿਬ ਦੀ 4 ਮਰਬੇ 4 ਮਰਬੇ ਇਹ ਸਾਰੀ ਵਾਈ ਜੋਗਾਂ ਦੀ ਗਈ ਅਸੀਂ ਬਾਈ ਕਰਦੇ ਸਾਂ ਹਾਂ ਸਾਨੂੰ ਜ਼ਰੂਰਤ ਨਹੀਂ ਬਾਈ ਕਰਨ ਦੀ ਉਹ ਬਾਪ ਆਂਦਾ ਸੀ ਵੀ ਰੋਟੀ ਖਾਣੀ ਹੈ ਤੇ ਕੰਮ ਕਰਕੇ ਜਾ ਖਾਏ ਕਰੋ ਹਾਂ ਤੇ ਕਿੰਨੀਆਂ ਜੋਗਾਂ ਰੱਖੀਆਂ ਬਾਪੂ ਨੇ ਦੋ ਜੋਗਾ 2 ਜੋਗਾਂ ਸਨ ਹਾਂ ਦੇਸੀ ਢੱਗੇ ਹਨ ਜਾਂ ਤੰਨੀ ਦੇ ਹਨ ਨਹੀਂ ਦੇਸੀ ਦੇਸੀ ਅਸੀਂ
ਕੋਈ ਰੰਗ ਯਾਦ ਨੇ ਟੱਕਿਆਂ ਦੇ? ਦੇਸੇ ਛੰਡ ਆਹ ਇੱਕ ਪੀਲਾ ਸੀ, ਇੱਕ ਗਦਰਾ ਸੀ, ਗੋਰਾ ਤੇ ਬੱਗਾ। ਹਾਂ ਆਹ ਤੇ ਠੀਕ ਹੈ ਸੰਡੇ ਕਾਲੇ ਰੰਗ ਚ ਹਨ। ਠੀਕ ਹੈ। ਹਾਂ ਸ਼ਾਦੀ ਤੁਹਾਡੀ ਫਿਰ ਕਿੱਥੇ ਹੋਈ? ਸ਼ਾਦੀ ਮੇਰੀ ਖੋੜ ਹੋਈ ਸੀ ਨਾਨਕੇ। ਖੋੜ ਉੱਥੇ ਹੀ ਉਸੇ 47 ਤੋਂ ਪਹਿਲੇ ਹੋ ਗਈ? ਹਾਂ 1 ਸਾਲ ਪਹਿਲੇ ਹੋਈ। ਅੱਛਾ 1 ਸਾਲ ਪਹਿਲੇ 47 ਤੋਂ ਤੁਹਾਡੀ ਸ਼ਾਦੀ ਹੋ ਚੁੱਕੀ। ਹਾਂ। ਤੇ ਕਿੰਨੀ ਕੁ ਬਰਾਤ ਗਈ ਸੀ ਉੱਥੇ ਖੋੜ ਪਿੰਡ? ਖੋੜ ਖਰਾ ਕੇ ਪਿੰਡ ਸੀ। ਨਹੀਂ ਬਰਾਤ ਕਿੰਨੀ ਕੁ ਗਈ ਸੀ? ਬਰਾ ਨਹੀਂ ਗਈ। ਨਹੀਂ ਗਈ? ਮਾਮਾ ਮੇਰਾ ਮਾਰਾ ਸੀ, ਅੱਛਾ ਬਰਾ ਨਹੀਂ ਗਈ। ਬਰਾਤ ਨਹੀਂ ਸੀ ਇੱਕ ਗਈ। ਮੇਰਾ ਭਾਈ ਗਿਆ ਸੀ ਤੇ ਮੈਂ ਗਿਆ ਤੇ ਨਾਲ ਨਾਈ ਗਿਆ ਸੀ। ਅੱਛਾ ਹਾਂ। ਯਾਨੀ ਕਿ ਸਾਦਗੀ ਨਾਲ ਹੀ ਸ਼ਰੀ ਨਿਕਾਹ ਕਰਕੇ ਲੈ ਆਂਦੀ। ਠੀਕ ਹੋ ਗਿਆ। ਉਹ ਵਾਰੀ ਇੱਧਰ ਮੈਂ ਗਿਆ ਸੀ ਨਾ, ਉਸ ਵੇਲੇ ਇਲਾਕੇ ਬੰਦ ਹੋਏ ਦੇ ਹਨ। ਜੀ ਜੀ। ਮੈਂ ਅਮਨ ਮਾਨ ਰੇਆਂ ਦੇ ਟਾਈਮ ਤੇ 2 ਵਾਰੀ ਤੇ ਬਰਾਟੇ ਆਇਆ ਹਾਂ। ਦਰਮਾਨ ਦੇ ਵਿੱਚ ਪਹਿਲੇ ਆਏ ਹੋ? ਦਰਮਾਨ ਤੋਂ ਵਿੱਚੋਂ ਨਹੀਂ ਲੰਘਿਆ। ਯਾਨੀ ਕਿ 47 ਤੋਂ ਪਹਿਲੇ ਤੁਸੀਂ ਇੱਥੇ ਆਏ ਹੋ ਪਹਿਲੇ? ਹਾਂ ਅੱਛਾ ਇੱਧਰ ਕੋਈ ਰਿਸ਼ਤੇਦਾਰ ਵੀ ਪਹਿਲੇ ਆਇਆ ਸੀ? ਹਾਂਜੀ ਬੜੇ ਰਿਸ਼ਤੇਦਾਰ ਹਨ ਲੋਕਾਂ ਦੇ। ਹਾਂ ਤੇ ਤੁਸੀਂ ਕਿੰਨੇ ਦਫਾ ਆਏ ਹੋ ਤਕਰੀਬਨ? ਮੈਂ 2 ਵਾਰੀ ਆਇਆ ਹਾਂ। 2 ਵਾਰੀ ਆਏ ਹੋ। ਹਾਂ ਤੇ ਜਦੋਂ ਤੁਸੀਂ ਇੱਥੇ ਇਸ ਪਿੰਡ 'ਚ ਆਏ ਹੋ ਹਾਂ ਤੇ ਇਹ ਤੇ ਪਹਿਲੇ ਹਿੰਦੂਆਂ ਦਾ ਪਿੰਡ ਸੀ ਨਾ? ਹਾਂ ਇੱਥੋਂ ਉਦੋਂ ਹਿੰਦੂ ਵੀ ਹਨ ਕਰਾੜ ਜੀ ਜੀ। ਇੱਥੇ, ਉਹ ਵੀ ਹਨ ਸ਼ਹੀਦ ਵੀ ਹਨ ਕੋਈ ਥੋੜੇ ਘਰ ਰਾਈਆਂ ਦੇ ਹਾਂਜੀ। ਤੇਲੀਆਂ ਦੇ। ਇੱਥੋਂ ਚਲਾ ਗਏ ਸਨ ਉਹ ਜੀ ਮੌਜੂਦ ਸੀ ਇੱਥੇ? ਉਹ ਜਿਹੜੇ ਬਸਿੰਦੇ ਰਾਈ ਤੇ ਉਹ ਤੇਲੀ ਨੂੰ ਇੱਥੇ ਗਏ। ਇਹ ਗੈਰ ਮੁਸਲਮ ਸਾਰੇ ਚਲਾ ਗਏ ਸਨ? ਹਾਂ। ਠੀਕ ਹੈ ਜੀ ਮਿਹਰਬਾਨੀ।